बेशक सरकारां ਵੱਲੋਂ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਦੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ, ਪਰ ਨਸ਼ਾ ਸੁਦਾਗਰ ਲਗਾਤਾਰ ਆਪਣੇ ਕੰਮ ਨੂੰ ਅੰਜਾਮ ਦਿੰਦੇ ਆ ਰਹੇ ਨੇ। ਕੁਝ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਜ਼ਿਲ੍ਹਾ ਮੋਗਾ ਦੇ ਅਧੀਨ ਪੈਂਦੇ ਪਿੰਡ ਮੈਣਾ ਦੇ ਨੌਜਵਾਨ ਦਾ, ਜਿਸ ਦੀ ਨਸ਼ੇ ਕਾਰਨ ਮੌਤ ਹੋ ਗਈ ਹੈ। ਇਸ ਸੰਬੰਧੀ ਮ੍ਰਿਤਕ ਦੇ ਪਿਤਾ ਤਰਸੇਮ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਲੜਕਾ ਨਸ਼ਾ ਕਰਨ ਦਾ ਆਦੀ ਸੀ ਅਤੇ 8 ਮਈ ਨੂੰ ਘਰ ਤੋਂ ਆਪਣੀ ਸਵਿਫਟ ਗੱਡੀ ਤੇ ਮੋਗਾ ਵਿਖੇ ਨਸ਼ਾ ਕਰਨ ਆਇਆ ਸੀ। ਉਹਨਾਂ ਦੱਸਿਆ ਕਿ ਉਹਨਾਂ ਨੂੰ ਥਾਣਾ ਨੰਬਰ 2 ਦੇ ਐਸਐਚਓ ਦਾ ਫੋਨ ਆਇਆ। ਇਹ ਅਮਨਦੀਪ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਮਹਿਣੇ ਦਾ ਰਹਿਣ ਵਾਲਾ ਸੀ। ਇਹ ਦੋ ਤਿੰਨ ਦਿਨਾਂ ਦਾ ਗੁੰਮ ਸੀ, ਜਿਸ ਦੀ ਅੱਜ ਸਾਨੂੰ ਡੈੱਡ ਬਾਡੀ ਮਿਲ ਗਈ ਹੈ। ਉਸ ਤੋਂ ਬਾਅਦ ਇਹ ਹੁਣ ਅਸੀਂ ਸੀਸੀਟੀਵੀ ਦੀ ਫੁਟੇਜ ਤੇ ਉੱਥੇ ਪਰਿਵਾਰ ਦੇ ਮੈਂਬਰਾਂ ਦੇ ਬਿਆਨ ਲੈ ਕੇ ਅਗਲੀ ਕਾਰਵਾਈ ਅਮਲ ਵਿੱਚ। ਤਰਸੇਮ ਸਿੰਘ ਜੀ, ਅੱਜ ਤੁਸੀਂ ਥਾਣੇ ਮੂਹਰੇ ਇਕੱਠੇ ਹੋਏ ਆ, ਕੀ ਇਹ ਸਾਰਾ ਮਾਮਲਾ? ਮੇਰਾ ਬੇਟਾ ਗੁੰਮ ਹੋ ਗਿਆ ਜੀ। ਥਾਣੇ 'ਤੇ ਤਾਂ ਇਕੱਠੇ ਹੋਏ ਆ, ਬੇਟਾ ਗੁੰਮ ਹੋ ਗਿਆ ਜੀ ਮੇਰਾ। ਕਦੋਂ ਹੋਇਆ ਸੀਗਾ ਇਹ ਐਤਵਾਰ ਨੂੰ ਹੋਇਆ ਜੀ, 7 ਵਜੇ ਤੋਂ ਬਾਅਦ। ਫਿਰ ਤੁਹਾਨੂੰ ਕਿਵੇਂ ਪਤਾ ਲੱਗਿਆ? ਮੈਨੂੰ ਇਹ ਤਾਂ ਪਤਾ ਲੱਗਾ, ਮੈਨੂੰ ਉੱਥੋਂ ਥਾਣੇ ਵਾਲਿਆਂ ਨੇ ਮੈਨੂੰ ਫੋਨ ਕੀਤਾ ਜੀ ਮੈਨੂੰ, ਵੀ ਤੁਹਾਡੀ ਆਹ ਗੱਡੀ ਨੰਬਰ ਆ ਤੁਹਾਡੀ ਗੱਡੀ ਆ, ਵੀ ਇਹ ਗੱਡੀ ਲੈ ਜਾਓ ਆ ਕੇ। ਮੁਰਸ਼ੀ ਨੇ ਕਿਹਾ ਮੈਨੂੰ, ਐਸਓ ਨੇ ਕਿਹਾ ਵੀ ਮੈਨੂੰ ਆਪਣੀ ਗੱਡੀ ਲੈ ਜਾਓ ਆ ਕੇ। ਗੱਡੀ ਮੈਨੂੰ ਸਾਰੇ ਬਾਸੀ 'ਚੋਂ ਮਿਲੀ ਆ ਜੀ, ਗੱਡੀ 9 ਨੰਬਰ ਗਲੀ। ਕੀ ਤੁਹਾਡਾ ਬੇਟਾ ਨਸ਼ੇ ਦਾ ਆਦੀ ਸੀਗਾ? ਬਿਲਕੁਲ ਜੀ, ਮੇਰਾ ਬੇਟਾ ਨਸ਼ੇ ਦਾ ਆਦੀ ਸੀਗਾ। ਚਿੱਟਾ ਕਰਨ ਵਾਸਤੇ ਆਇਆ ਸੀਗਾ। ਚਿੱਟਾ ਮੇਰੇ ਕੋਲ ਵੀਡੀਓ ਹੈਗੀ ਉਹਦੀ, ਜਦੋਂ ਗਿਆ ਵਾ, ਬਟ ਜਿਹੜੇ ਆਉਣ ਦੀ ਵੀਡੀਓ ਹੈ ਨਹੀਂ ਉਹਦੀ। ਬੇਟਾ ਮਿਲਿਆ ਨਹੀਂ ਬਾਅਦ 'ਚ ਮੇਰਾ। ਕਿੱਥੇ ਸੀਗਾ? ਚਿੱਟਾ ਕਰਨ ਗਿਆ ਸੀਗਾ ਜੀ। ਕਿੱਥੇ, ਕਿਹੜੇ ਪਾਸੇ ਗਿਆ ਜੀ? 9 ਨੰਬਰ ਗਲੀ 'ਚ ਗਿਆ ਜੀ, ਸਾਧ ਵਾਲੇ ਬਸਤੀ। ਹੁਣ ਤੁਹਾਨੂੰ ਜਦੋਂ ਲਾਸ਼ ਮਿਲੀ ਹੈ? ਨਹੀਂ, ਲਾਸ਼ ਮੈਨੂੰ ਤਾਂ ਫੋਨ ਗਿਆ ਰਾਤ 12 ਵਜੇ ਵੀ ਤੁਹਾਡਾ ਬੇਟਾ ਮਿਲ ਗਿਆ ਵਾ, ਤਾਂ ਮੈਨੂੰ ਤਾਂ ਲਾਸ਼ ਮਿਲੀ ਬੇਟੇ ਦੀ। ਹੁਣ ਕੀ ਮੰਗ ਕੀ ਕਰਦੇ ਹੋ? ਮੰਗ ਕਰਦੇ ਜਿਨ੍ਹਾਂ ਨੇ ਮੇਰੇ ਬੇਟੇ ਨੂੰ ਮਾਰਿਆ ਜੀ, ਉਹਨੂੰ ਗ੍ਰਿਫਤਾਰ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੀ। ਪਰ ਜਦੋਂ ਅਸੀਂ ਰਾਤ ਨੂੰ ਥਾਣੇ ਪਹੁੰਚੇ ਤਾਂ ਪਤਾ ਲੱਗਾ ਕਿ ਉਹਨਾਂ ਦੇ ਲੜਕੇ ਦੀ ਓਵਰਡੋਜ਼ ਦਾ ਟੀਕਾ ਲਗਾਉਣ ਕਾਰਨ ਮੌਤ ਹੋ ਗਈ ਏ ਅਤੇ ਨਸ਼ਾ ਵੇਚਣ ਵਾਲਿਆਂ ਨੇ ਅਮਨਦੀਪ ਦੀ ਲਾਸ਼ ਨੂੰ ਮੋਗੇ ਦੇ ਸੇਮ ਨਾਲੇ ਵਿੱਚ ਸੁੱਟਿਆ ਏ। 1 ਸਾਲ ਪਹਿਲਾਂ ਵਿਆਹੀ ਮ੍ਰਿਤਕ ਦੀ ਪਤਨੀ ਰੋ ਕੇ ਥਾਣੇ ਦੇ ਬਾਹਰ ਪੁਲਿਸ ਨੂੰ ਕੀਰਨੇ ਪਾਉਂਦੀ ਰਹੀ। ਮ੍ਰਿਤਕ ਦੀ ਪਤਨੀ ਨੇ ਕਿਹਾ ਕਿ ਕਦੇ ਸਾਨੂੰ ਥਾਣਾ ਮਹਿਣਾ ਭੇਜ ਦਿੰਦੇ ਸੀ, ਕਦੇ ਸਾਨੂੰ ਥਾਣਾ ਸਾਊਥ ਪੁਲਿਸ ਵੱਲ ਭੇਜ ਦਿੰਦੇ ਸੀ, ਸਾਡੀ ਇੱਕ ਵੀ ਨਹੀਂ ਸੁਣੀ ਗਈ। ਜੀ ਕੀ ਨਾਂ ਤੁਹਾਡਾ ਜੀ? ਨਾਮ ਪ੍ਰਵੀਨ ਕੌਰ। ਤੁਸੀਂ ਅੱਜ ਥਾਣੇ ਮੂਹਰੇ ਖੜੇ ਹੋ, ਕੀ ਇਹ ਮਾਮਲਾ ਕੀ ਹੈ? ਮੇਰਾ ਘਰ ਵਾਲਾ 5 ਦਿਨਾਂ ਤੋਂ ਗਾਇਬ ਆ। ਇਹਨਾਂ ਨੇ ਕੋਈ ਹਜੇ ਤੱਕ ਐਕਸ਼ਨ ਨਹੀਂ ਲਿੱਤਾ ਪੁਲਿਸ ਵਾਲਿਆਂ ਨੇ। ਅਸੀਂ ਮਹਿਣੇ ਜਾਂਦੇ, ਮਹਿਣੇ ਵਾਲੇ ਕਹਿੰਦੇ ਤੁਸੀਂ ਮੋਗੇ ਜਾਓ, ਮੋਗੇ ਵਾਲੇ ਕਹਿੰਦੇ ਤੁਸੀਂ ਮਹਿਣੇ ਜਾਓ। ਮੇਰੇ ਘਰ ਵਾਲੇ ਦਾ ਹੈ ਕੋਈ ਕੁਝ ਨਹੀਂ ਪਤਾ ਗਾ ਕਿੱਥੇ ਨਹੀਂ ਹਜੇ ਉਹ। ਮੇਰੇ ਘਰ ਵਾਲਾ ਵਾਪਸ ਲਿਆਓ। ਕੀ ਨਸ਼ਾ ਕਰਦੇ ਸੀ? ਤੁਹਾਡਾ ਘਰ ਵਾਲਾ ਨਸ਼ਾ ਕਰਦਾ ਸੀ ਕੋਈ? ਹਾਂਜੀ। ਕਿੱਥੇ ਗਿਆ, ਕਿੱਥੇ ਸੀ ਨਸ਼ਾ? ਇਹ ਸਾਦਾ ਦੀ ਬਸਤੀ 'ਚ ਗਿਆ ਸੀ। ਤੁਹਾਨੂੰ ਕਿਵੇਂ ਪਤਾ ਲੱਗਦਾ ਹੈ? ਮੇਰੇ ਦੋ ਦੋਸਤ ਸੀ, ਇਹਨੂੰ ਫੋਨ ਤੇ ਫੋਨ ਲਾਈ ਜਾਂਦੇ ਸੀ। ਅਸੀਂ ਵਿਆਹ ਗਏ ਸੀਗੇ, ਉੱਥੇ ਇੱਕ ਪਹਿਲਾਂ ਉਹਨੂੰ ਫੋਨ ਤੇ ਫੋਨ ਲਾਈ ਗਿਆ, ਬਾਅਦ 'ਚ ਦੂਜਾ ਗੱਡੀ ਦੇ ਵਿੱਚ ਬੈਠੇ ਉਹਨੂੰ ਫੋਨ ਤੇ ਫੋਨ ਲਾਈ ਗਿਆ ਹੈਗਾ, ਬਾਰ ਕਿ ਆ ਜਾ ਅਮਨ ਤੂੰ ਆ ਜਾ, ਆਪਾਂ ਸਮਾਨ ਲੈ ਕੇ ਆਉਣਾ। ਸਾਨੂੰ ਬਸ ਘਰੇ ਤਾਰ ਕੇ ਉਸੇ ਟਾਈਮ ਹੀ ਉਹ ਘਰ ਵਾਪਸ ਚਲ ਗਏ ਹੈਗੇ। ਬਸ ਕਿੰਨੇ ਕਹਿ ਕੇ ਗਿਆ ਕਿ ਮੈਂ ਬਸ ਆ ਗਿਆ, ਉਸ ਤੋਂ ਬਾਅਦ ਘਰੇ ਵਾਪਸ ਨਹੀਂ ਆਏ ਮੁੜ ਕੇ। ਹੁਣ ਪੁਲਿਸ ਕੀ ਕਹਿੰਦੀ ਤੁਹਾਨੂੰ, ਕੀ ਅੱਜ ਕੁਛ ਨਹੀਂ, ਸਾਨੂੰ ਤਾਂ ਕੋਈ ਰਾਹ ਹੀ ਨਹੀਂ ਦਿਖਾਉਂਦੀ। ਅਸੀਂ 2 ਜਿਹੜੇ ਮੁੰਡੇ ਫੜਾਏ ਉਹ ਵੀ ਅਸੀਂ ਆਪ ਚੱਕ ਕੇ ਫੜਾਏ ਉਹਨਾਂ ਨੇ ਤਾਂ ਕੋਈ ਐਕਸ਼ਨ ਹੀ ਨਹੀਂ ਲਿੱਤਾ ਹਜੇ ਤੱਕ। ਨਸ਼ੇ ਦਾ ਆਦੀ ਸੀ ਮ੍ਰਿਤਕ ਨੌਜਵਾਨ ਅਮਨਦੀਪ। ਰੋਂਦੇ ਮਾਪਿਓ ਅਤੇ ਰੋਂਦੀ ਪਤਨੀ ਨੇ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਈ ਏ। ਪਿਛਲੇ 4-5 ਦਿਨਾਂ ਤੋਂ ਲਾਪਤਾ ਇੱਕ ਲੜਕੇ ਦੀ ਲਾਸ਼ ਇੱਕ ਸੇਮ ਨਾਲੇ ਦੇ ਵਿੱਚ ਇੱਕ ਬੋਰੀ 'ਚੋਂ ਪਈ ਬਰਾਮਦ ਹੁੰਦੀ ਏ। ਲਾਸ਼ ਇੰਨੀ ਗਲ ਸੜ ਚੁੱਕੀ ਹੁੰਦੀ ਹੈ ਕਿ ਪਹਿਚਾਣ ਕਰਨਾ ਵੀ ਬਹੁਤ ਮੁਸ਼ਕਿਲ ਹੋ ਜਾਂਦਾ ਏ। ਮ੍ਰਿਤਕ ਅਮਨਦੀਪ ਦੀ ਮਾਤਾ ਨੇ ਦੱਸਿਆ ਕਿ ਉਸਦੇ ਬੇਟੇ ਦੀ ਸਵਿਫਟ ਗੱਡੀ 4-5 ਦਿਨ ਪਹਿਲਾਂ ਮੋਗਾ ਦੇ ਲਾਲ ਸਿੰਘ ਰੋਡ ਤੋਂ ਬਰਾਮਦ ਕੀਤੀ ਗਈ ਸੀ, ਪਰ ਲੜਕੇ ਦਾ ਕੋਈ ਪਤਾ ਟਿਕਾਣਾ ਨਹੀਂ ਲੱਭ ਸਕਿਆ। ਭੈਣ ਜੀ ਕੀ ਨਾਂ ਤੁਹਾਡਾ ਜੀ? ਕੁਲਦੀਪ ਕੌਰ। ਭੈਣ ਜੀ ਬੇਟਾ ਗੁੰਮ ਹੋਇਆ ਸੀ, ਕਦੋਂ ਹੋਇਆ ਸੀਗਾ ਔਰ ਤੁਹਾਨੂੰ ਕਿਵੇਂ ਪਤਾ ਲੱਗਾ? ਐਤਵਾਰ ਮੇਰਾ ਬੇਟਾ ਗੁੰਮ ਹੋਇਆ 8 ਤਰੀਕ ਨੂੰ ਸ਼ਾਮ ਨੂੰ 7 ਵਜੇ ਘਰੋਂ ਗਿਆ ਵਾ, ਵਾਪਸ ਨਹੀਂ ਆਇਆਗਾ ਤੇ ਫੋਨ ਆਪਦਾ ਘਰੇ ਰੱਖ ਗਿਆ। ਤੇ ਮੁੜ ਕੇ ਜਦੋਂ ਸਾਨੂੰ ਥਾਣੇ ਫੋਨ ਗਿਆ ਵਾ ਦੂਜੇ ਦਿਨ 5:30 ਵਜੇ, 5:45
ਕਿ ਤੁਹਾਡੀ ਗੱਡੀ ਉੱਥੇ ਲਾਲ ਸਿੰਘ ਵਾਲੇ ਰੋਡ ਤੇ ਖੜੀ ਆ ਤੇ ਤੁਸੀਂ ਆਪਦੇ ਬੇਟੇ ਦੀ ਭਾਲ ਕਰੋ ਤੇ ਗੱਡੀ ਆਪਦੀ ਲੈ ਜਾਓ। ਤੇ ਸਾਨੂੰ ਕਹਤਾ ਬੇਟੇ ਦੀ ਭਾਲ ਕਰੋ, ਆਪ ਇਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ। ਅਸੀਂ ਤੇ 4 ਦਿਨ ਗਲੀਆਂ 'ਚ ਧੱਕੇ ਖਾਂਦੇ ਰਹੇ, ਲੱਭਦੇ ਰਹੇ, ਸਾਡੇ ਨਾਲ ਵੀ ਨਹੀਂ ਤੁਰੇ ਇਹ ਹੈ। ਮੈਂ ਕਹਿੰਦੇ ਮੈਨੇ ਜਾਓ, ਮੈਨੇ ਵਾਲੇ ਸਾਨੂੰ ਇੱਥੇ ਭਜਾ ਦਿੰਦੇ ਸੀਗੇ ਸਿਟੀ ਵਾਲੇ ਥਾਣੇ ਸਾਨੂੰ ਮੈਨੇ ਭਜਾ ਦਿੰਦੇ ਸੀ। ਸਾਨੂੰ ਆਈ ਧੱਕੇ ਖਵਾਈ ਗਏ। ਰਾਤ ਸਾਨੂੰ 1 ਵਜੇ ਫੋਨ ਕਰਤਾ ਕਿ ਤੁਹਾਡਾ ਬੇਟਾ ਮਿਲ ਗਿਆ ਵਾ ਤੇ ਤੁਸੀਂ ਥਾਣੇ ਆ ਜਾਓ। ਪਰ ਇਹਨੇ ਬੋਡੀ ਨਹੀਂ ਦਿਖਾਈ ਜੀ ਮੇਰੇ ਬੇਟੇ ਦੀ। ਅਸੀਂ ਜਦੋਂ ਥਾਣੇ ਆ ਗਏ ਤੇ ਮੁੜ ਕੇ ਸਾਨੂੰ ਨਾ ਕੁਛ ਦਿਖਾਇਆ ਨਾ ਵਾਸਤਾ, ਕਹਿੰਦੇ ਕੱਲ ਨੂੰ ਸਵੇਰ ਆ ਜਾਓ। ਕੀ ਮੁੰਡਾ ਚਿੱਟੇ ਦਾ ਆਦੀ ਸੀ, ਨਸ਼ਾ ਕਰਦਾ ਸੀ? ਹਾਂਜੀ ਨਸ਼ਾ ਕਰਦਾ ਸੀ। ਕਿੱਥੇ ਗਿਆ ਸੀ? ਗਿਆ ਸੀ ਸਾਦਾ ਸਾਦਾ ਵਾਲੀ ਬਸਤੀ ਬਸਤੀ ਜੀ ਗਿਆ ਸੀ। ਕੀ ਕਰਨ ਗਿਆ ਜੀ ਉੱਥੇ ਬਸ ਨਸ਼ਾ ਕਰਨ ਹੀ ਗਿਆ ਹੋਣਾ, ਹੋਰ ਕੀ ਕਰਨ ਗਿਆ ਹੋਊਗਾ। ਹਾਂਜੀ ਹੁਣ ਤੁਸੀਂ ਇੱਥੇ ਪਹੁੰਚੇ ਹੋ, ਕੀ ਪੁਲਿਸ ਵੱਲੋਂ ਕੀ ਤੁਹਾਨੂੰ ਆਸ਼ਵਾਸਨ ਦਿੱਤਾ ਗਿਆ? ਬਸ ਸਾਨੂੰ ਇਹਦਾ ਮਿਲਣਾ ਚਾਹੀਦਾ ਵਾ, ਰਿਜ਼ਲਟ ਮਿਲਣਾ ਚਾਹੀਦਾ ਵਾ ਸਾਨੂੰ। ਸਾਡੇ ਬੇਟੇ ਦਾ ਵੀ ਇਹ ਕੀ ਹੋਇਆ, ਕਿੱਥੋਂ ਲਿਆਏ ਆ, ਇਹ ਕੀ ਕੀਤਾ। ਸਾਨੂੰ ਤਾਂ ਬੇਟਾ ਹਜੇ ਤੱਕ ਦਿਖਾਇਆ ਵੀ ਨਹੀਂ ਇਹਨਾਂ ਇਹਦੀ ਨੇ। ਉਮਰ ਕਿੰਨੀ ਸੀਗੀ? ਇਹਦੀ ਉਮਰ 25 ਸਾਲ ਦੀ ਜੀ। ਇਹ ਮੈਰਿਜ ਕਦੋਂ ਹੋਈ ਸੀ? ਇਹਦੀ 2 ਅਪ੍ਰੈਲ ਨੂੰ ਹੋਈ ਸੀਗੀ। ਆਪਣਾ 1 ਸਾਲ ਹੋ ਗਿਆ, 2021 ਚ ਹੋਈ ਸੀ। ਹਾਂਜੀ ਇਸ ਦੇ ਨਾਲ ਉੱਥੇ ਹੀ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਸਾਊਥ ਦੇ ਮੁਖੀ ਦਲਜੀਤ ਸਿੰਘ ਨੇ ਦੱਸਿਆ ਕਿ ਬੀਤੀ ਦੇਰ ਰਾਤ ਅਮਨਦੀਪ ਦੀ ਲਾਸ਼ ਸਾਨੂੰ ਸੇਮ ਨਾਲੇ 'ਚੋਂ ਮਿਲੀ ਏ। ਇਸ ਸੰਬੰਧ ਵਿੱਚ ਅਸੀਂ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਸੂਚਨਾ ਦੇ ਦਿੱਤੀ ਏ ਅਤੇ ਉਹ ਥਾਣੇ ਆਏ ਹੋਏ ਹਨ ਅਤੇ ਬਿਆਨਾਂ ਦੇ ਆਧਾਰ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਇਹ ਅਮਨਦੀਪ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਮਹਿਣੇ ਦਾ ਰਹਿਣ ਵਾਲਾ ਸੀ। ਇਹ 2-3 ਦਿਨਾਂ ਦਾ ਗੁੰਮ ਸੀ, ਜਿਸ ਦੀ ਅੱਜ ਸਾਨੂੰ ਡੈੱਡ ਬੋਡੀ ਮਿਲ ਗਈ ਹੈ। ਉਸ ਤੋਂ ਬਾਅਦ ਇਹ ਹੁਣ ਅਸੀਂ CCTV ਦੀ ਫੁਟੇਜ ਤੇ ਉੱਥੇ ਪਰਿਵਾਰ ਦੇ ਮੈਂਬਰਾਂ ਦੇ ਬਿਆਨ ਲੈ ਕੇ ਅਗਲੀ ਕਾਰਵਾਈ ਅਮਲ ਵਿੱਚ। ਪਰ ਸਭ ਤੋਂ ਵੱਡਾ ਸਵਾਲ ਹੈ ਕਿ ਆਖਰ ਕਦੋਂ ਤੱਕ ਨਸ਼ੇ ਦੇ ਸੁਦਾਗਰ ਇਸੇ ਤਰ੍ਹਾਂ ਨਸ਼ਾ ਵੇਚਦੇ ਰਹਿਣਗੇ ਅਤੇ ਅਮਨਦੀਪ ਵਰਗੇ ਅਨੇਕਾਂ ਹੀ ਨੌਜਵਾਨ ਇਸ ਨਸ਼ੇ ਦੀ ਓਵਰਡੋਜ਼ ਦੀ ਭੇਟ ਚੜ੍ਹਦੇ ਰਹਿਣਗੇ ਤੇ ਉਹਨਾਂ ਦੇ ਮਾਤਾ ਪਿਤਾ ਅਤੇ ਉਹਨਾਂ ਦੇ ਪਿੱਛੇ ਬਚਦੇ ਪਰਿਵਾਰ, ਉਹਨਾਂ ਦੇ ਬੱਚੇ, ਪਤਨੀ, ਮਾਤਾ ਪਿਤਾ ਕਦੋਂ ਤੱਕ ਇਸੇ ਤਰ੍ਹਾਂ ਹੀ ਰੋਂਦੇ ਕੁਰਲਾਉਂਦੇ ਰਹਿਣਗੇ।